ਦੁਨੀਆ ਉਧਰ ਹਿੰਦੂ ਆਉਂਦੇ ਸਿੱਖ ਕਿੱਥੋਂ? ਆ ਪਿੰਡੀ ਦੇ ਲਾਗੇ ਜੀ। ਅੱਛਾ ਜੀ। ਇਹਨਾਂ ਨੂੰ ਮਾਰਵਾੜ ਬੜੀ ਕੀਤੀ ਉਹ ਪਿੰਡੀ ਵਾਲਿਆਂ ਨੇ। ਅੱਛਾ ਜੀ। ਤੇ ਇਹ ਆ ਕੇ ਸਾਡੇ ਮਾਲ ਨੂੰ ਦੇਖ ਕੇ ਵੀ ਖੁਸ਼ ਹੋਣ ਤੇ ਰੋਣ ਵੀ ਅੱਛਾ ਜੀ। ਕਿ ਤੁਸੀਂ ਅੰਮ੍ਰਿਤਸਰ ਦੇ ਲੰਗਾ। ਹਾਂਜੀ ਹਾਂਜੀ। ਅੰਮ੍ਰਿਤਸਰ ਤਾਂ ਜ਼ਿਆਦਾ ਅਸੀਂ ਆਏ ਏਦਾਂ ਪਏ ਸੀ ਲਾਸ਼ਾਂ ਜਿੱਦਾਂ ਖਰਬੂਜੇ ਪਏ ਹੁੰਦੇ। ਅੱਛਾ ਜੀ, ਇੰਨਾ ਜ਼ੁਲਮ ਹੋਇਆ? ਇੰਨਾ ਜ਼ੁਲਮ ਹੋਇਆ। ਪੈਦਲ ਵਾਲੇ ਵੀ ਜਿਹੜੇ ਗੱਡਿਆਂ ਵਾਲੇ ਉਹ ਵੀ ਸਾਰੇ ਮਾਰ ਦਿੱਤੇ। ਅੱਛਾ ਜੀ। 3 ਗੱਡੀਆਂ ਕਤਲ ਕਰ ਦਿੱਤੀਆਂ। ਗੱਡੀਆਂ ਕਤਲ। ਉਹ ਫਿਰ ਦਰਖਤ ਤੇ ਚੜਿਆ, ਉਹਦੇ 10-11 ਜੀ ਨਾਲ ਰੁੜ ਗਿਆ। ਹਾਂਜੀ। 11 ਰੁੜ ਗਏ ਸੀ, 12ਵਾਂ ਉਹ ਸੀ ਮਰਮਾ ਤੇ ਦਰਖਤ ਦੇ ਉੱਤੇ ਚੜੇ ਹੋਏ ਸੀ। ਆਹੋ ਸਾਡੇ ਵੀ ਜਿਹੜੇ ਮੇਰੇ ਇੱਕ ਮਾਮਾ ਸਾਡਾ ਹਾਂਜੀ ਇੱਕ ਚਾਚਾ ਸੀ, ਹਾਂਜੀ। ਉਹਨਾਂ ਨੂੰ ਜਾ ਕੇ ਫਿਰ ਫੌਜ ਕੱਢ ਕੇ ਲਾ ਕੇ ਲਿਆਈ ਆ ਠੀਕ। ਟੈਂਕਾਂ ਤੇ। ਟੈਂਕਾਂ ਦੇ। ਹਾਂ। ਸਹੀ। ਤੇ ਲਾ ਕੇ ਵੀ ਕਾਹਦੀ ਲਿਆਈ ਆ, ਫੌਜਨ ਜਾ ਕੇ ਹੱਥ ਚੜਾਏ, ਹਾਂਜੀ ਸੇਕ ਦਿੱਤੇ, ਹਾਂਜੀ। ਸੁੱਜ ਕੇ ਏਦਾਂ ਜਿੱਦਾਂ ਜੰਦੇ ਹੀ ਲੱਗਾ ਹੁੰਦੇ। ਬਾ ਉਧਰੋਂ ਈਦ ਦਾ ਸਲਾਮ ਫੇਰਿਆ, ਉਧਰ ਜਦਾ ਆ ਗਿਆ। ਹਾਂ। ਉਹਦਾ ਫਿਰ ਨਾ ਤੁਰੇ। ਉਹ ਪਹਿਲਾਂ ਲਾਉਂਦੇ ਹੁੰਦੇ ਸੀ ਅੱਗ ਅੱਛਾ ਜੀ। ਸਿੱਖ ਕਿਹਨੂੰ ਲਾਉਂਦੇ ਸੀ ਅੱਗ? ਕੁੱਪਾਂ ਨੂੰ। ਅੱਛਾ ਜੀ। ਕੋਈ ਤੂੜੀ ਦੇ ਕੁੱਪ ਲਾਗੇ ਬੱਧੇ ਹੁੰਦੇ, ਅੱਛਾ ਜੀ। ਫੇਰ ਲਾਉਣੇ ਉਹਨੇ ਕੋਠਿਆਂ ਨੂੰ, ਕੋਠਿਆਂ ਨੂੰ। ਤੇ ਫੇਰ ਮਾਰ ਵੱਢ ਕਰ ਲਈ। ਅੱਛਾ ਮਾਰ ਵੱਢ ਚੋਂ ਤਾਂ ਅਸੀਂ ਬਚ ਗਏ। ਅੱਛਾ ਜੀ। 8 ਬੰਦੇ ਸਾਡੇ ਮਰੇ ਉੱਥੇ ਸ਼ਹੀਦ ਹੋਏ। ਸ਼ਹੀਦ ਹੋਏ। ਉਹ ਬੁੱਢੇ ਸੀ ਤੇ ਇੱਕ ਬੁੜੀ ਤੇ ਇੱਕ ਬੁੜਾ ਛੱਡ ਗਏ। ਅੱਛਾ ਜੀ। ਉਹ ਸਗੇ ਲਬਾਰ ਸੀ ਵਿਚਾਰੇ, ਉਹਨਾਂ ਨੂੰ ਮਾਰ ਦਿੱਤੇ ਗੋਲੀਆਂ ਪਏ। ਅਸੀਂ ਫਿਰ ਉੱਥੇ ਆ ਗਏ ਦਾਦੂਵਾਲ। ਹਾਂਜੀ। ਦਾਦੂਵਾਲ ਫੇਰ ਮਗਰ ਰਾਤ ਜੈਸਾ ਪਿਆ, ਫੇਰ ਉਹਨੇ ਸਾਡਾ 150 ਬੰਦਾ ਮਾਰ ਦਿੱਤਾ। 150? ਹਾਂ, ਜਿਹੜਾ ਬਾਹਰ ਹੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। अस्सलाम वालेकुम बुजुर्गो। वालेकुम सलाम जी। की नाम है बुजुर्गो अपना? अब्दुल रशीद। अब्बू का नाम की जे? अली मोहम्मद। दादे का नाम पता जे? संदे खां। परदादे का? कंदे खां। हाँ जी? कंदे खां। कंदे खां। अच्छा जी। हिंदुस्तान चो कितों पिछों किहड़े पिंड चो? दरवेश पिंड। दरवेश पिंड तो? ते उत्थे केड़ा जिला केड़ा सीगा? ਜ਼ਿਲ੍ਹਾ ਜਲੰਧਰ। जलंधर तहसील? तहसील फगवाड़ा। फगवाड़ा। ठीक रियासत कपूरथला। ठीक। रियासत दे बीच ना साडा पिंड आ। हाँ जी हाँ जी। ते उत्थे स्कूल किन्ने कुल सीगे पिंड दे विच? कोई भी नहीं। कोई स्कूल नहीं सी है? तुसी किन्नी तक पढ़े हो? कोई भी नहीं पढ़े? ये पढ़े ने ਏਦਾਂ, मैं चौथी चो रह गया। अच्छा अच्छा जी। मुड़ के इधर आके पढ़े ही नहीं। ठीक। हाँ जी। वो स्कूल फिर बनया उठन लग्या ते साल का पहला अच्छा जी। प्राइवेट जिहा अपने। हाँ जी। ते वो बजुर्ग सी बड़ी हस्ती बाबे जम्मे शाह। अच्छा जी। उत्थे मतलब कोई सिख पढ़ांदा ਸੀ ਤੁਹਾਨੂੰ? नहीं नहीं नहीं, खतरी पढ़ाਉਂਦਾ है मैनू। ਤੁਹਾਨੂੰ ਖੱਤਰੀ ਪੜਾਉਂਦਾ ਸੀਗਾ ਕੋਈ? ਸਹੀ ਹੈ। ਤੇ ਤੁਹਾਡੇ ਨਾਲ ਬੰਦੇ ਜਿਹੜੇ ਪੜ੍ਹਦੇ ਸੀਗੇ ਮੁੰਡੇ ਤੁਹਾਡੀ ਕਲਾਸ ਫੈਲੋ ਦੇ, ਉਹ ਮਤਲਬ ਸਿੱਖ ਵੀ ਸੀਗੇ ਕਿ ਮੁਸਲਮਾਨ ਹੀ ਸੀ? ਹਿੰਦੂਆਂ ਦੇ ਵੀ ਸੀ। ਅੱਛਾ ਜੀ। ਤੇ ਉਹ ਸਾਤੋਂ ਉਹ ਕਸਬਾ ਸੀ ਫਗਵਾੜੇ ਤੋਂ, ਉਹਦਾ ਤਹਿਸੀਲ ਤੋਂ ਹਾਂਜੀ ਹਾਂਜੀ। ਹਦੀਆਬਾਦ, ਉੱਥੇ ਸਕੂਲ ਸੀ। ਠੀਕ ਹੈ। ਤੁਹਾਡੇ ਨਾਲ ਮਤਲਬ ਜਿਹੜੇ ਮੁੰਡੇ ਪੜ੍ਹਦੇ ਸੀਗੇ ਕੋਈ ਦੋਸਤ ਵਗੈਰਾ ਉਹਨਾਂ ਦੇ ਨਾਮ ਪਤਾ ਹੈ? ਦੋਸਤ ਦੀ ਕਾਦੀ, ਉਹ ਬਾਕਤਰੀ ਨੂੰ ਮੈਨੂੰ ਮਾਰਿਆ। ਉਹ ਮੈਂ ਜਾ ਕੇ ਪਿੰਡ ਦੱਸਿਆ ਤਾਂ ਮਾਮਾ ਸਾਡਾ ਗਿਆ, ਹੁਣ ਜਾ ਕੇ ਉਹਨਾਂ ਕੋਲ ਬਾਤ ਕੀਤੀ। ਹੁਣ ਮੁੜ ਕੇ ਪੜਾਇਆ ਨਹੀਂ, ਹੁਣ ਕਿਹਾ ਪਾਸ ਤੂੰ ਹੋ ਜਾਏਗਾ। ਸਿਗਰਟ ਪੀਂਦਾ ਸੀ। ਅੱਛਾ ਸਿਗਰਟ ਤੋਂ। ਸਿਗਰਟ ਤੋਂ? ਹਾਂ ਠੀਕ ਹੈ। ਉਹ ਫਿਰ ਆਪਣੇ ਘਰ ਉਹ ਮੈਨੂੰ ਛੱਡਿਆ। ਹਾਂਜੀ ਹਾਂਜੀ। ਉਹਨਾਂ ਨੂੰ ਖੁਦਰਾਣੀਆਂ ਕੜਾ ਪੂਰੀ ਦੇਣਾ। ਹਾਂਜੀ ਹਾਂਜੀ। ਸਿਗਰਟ ਘੋਟ ਨਾ ਪੀਣੀ, ਨਾ ਪੀ ਲੈਣੀ ਉੱਥੇ। ਸਹੀ। ਹੁਣ ਕਹਿਣਾ ਪੀ ਜਾ, ਤੈਨੂੰ ਪਾਸ ਕਰ ਦੂੰਗਾ। ਠੀਕ। ਪਾਸ ਕਰ ਦੇਣਾ। ਸਹੀ। ਨਹੀਂ ਤਾਂ ਉਧਰ ਦੀਆਂ 4 ਜਮਾਤਾਂ ਤੇ ਪਟਵਾਰੀ ਤਹਿਸੀਲਦਾਰ ਲੱਗੇ ਇੱਥੇ ਆ ਕੇ। ਠੀਕ। ਉੱਥੇ ਮਤਲਬ ਤੁਹਾਡੇ ਜਿਹੜੇ ਦੋਸਤ ਵਗੈਰਾ ਸੀਗੇ ਉਹ ਕੋਈ ਮੁਸਲਮਾਨ ਹੈ ਸੀ, ਹਿੰਦੂ ਵੀ ਵਿੱਚ ਮਤਲਬ ਸਿੱਖ ਵੀ ਸੀ? ਹਿੰਦੂਆਂ ਦਾ ਸੀ ਕਸਬਾ। ਅੱਛਾ ਅੱਛਾ ਜੀ। ਰਿਪੂਤ ਵੀ ਸੀ ਉੱਥੇ। ਅੱਛਾ ਜੀ। ਹੈਡਮਾਸਟਰ ਜਿਹੜਾ ਸਾਡਾ ਰਿਪੂਤ ਸੀ। ਅੱਛਾ ਜੀ।
ਅੱਛਾ ਜੀ, ਤੁਹਾਡੇ ਉੱਥੇ ਮਤਲਬ ਨਾਲ ਪਿੰਡ ਦੇ ਕਿਹੜੇ ਕਿਹੜੇ ਪਿੰਡ ਸੀਗੇ ਹੋਰ? ਪਿੰਡ ਸਾਡੇ 12 ਤਾਂ ਰਜਪੂਤਾਂ ਦੇ ਸੀ ਅੱਛਾ ਜੀ, ਤੇ ਵਿੱਚ ਸਿੱਖਾਂ ਦੇ ਵੀ। ਕਿਹੜੇ ਕਿਹੜੇ ਪਿੰਡ ਸੀ, ਨਾਮ ਪਤਾ ਹੈ ਜੀ? ਨਾਮ ਪਤਾ ਵੀ ਹੈਗੇ। ਹਾਂਜੀ, ਜ਼ਰਾ ਦੱਸੋ। ਉਹ ਸਾਡੇ 12 ਉਹਨੂੰ ਬੋਲਦੇ ਸੀ। ਹਾਂਜੀ ਹਾਂਜੀ ਤੇ ਦਾਦੂਵਾਲ, ਸਰਾਲੀ, ਕਰਾਰਪੁਰ, ਦੌਲਪੁਰ, ਅੱਛਾ ਸਦੀਆਬਾਦ, ਠੀਕ। ਸੁੰਨੜਾ ਸਾਡਾ ਪਿੰਡ, ਅੱਛਾ ਜੀ, ਦਰਵੇਸ਼ ਪਿੰਡ ਸੀ। ਹਾਂਜੀ ਲਾਗੇ ਪਣਵਾ, ਘੁੜਕਾ, ਘੁੜਕੇ ਦੇ ਨਾਲ ਰੁੜਕਾ ਸੀ ਸਿੱਖਾਂ ਦਾ। ਸਿੱਖਾਂ ਦਾ। ਕਿਸੇ ਦਾ ਹੈ ਸਿਕੜਾ ਮੈਂ ਬੋਟ ਪੈਣ ਤੁਹਾਡੇ ਪਿੰਡ ਦੇ ਵਿੱਚ ਕਿਹੜੀ ਕਿਹੜੀ ਜ਼ਾਤ ਦੇ ਲੋਕ ਰਹਿੰਦੇ ਸੀਗੇ? ਸਾਡੇ ਤਾਂ ਅਸੀਂ ਰਹਿੰਦੇ ਸੀ ਰਜਪੂਤ ਹੀ। ਰਾਜਪੂਤ ਹੀ ਸਾਰੇ ਸੀ? ਰਾਈ ਸੀਗੇ ਵਿੱਚ। ਰਾਈ ਵੀ ਸੀਗੇ? ਹਾਂ, ਸਿੱਖ ਵਗੈਰਾ ਕੋਈ ਨਹੀਂ ਸੀ ਰਹਿੰਦਾ? ਹਿੰਦੂ? ਉਹਨਾਂ ਨੇ ਸਿੱਖ ਨਹੀਂ ਸੀ। ਸਾਡੇ ਪਿੰਡ ਚ ਕੁਮਾਰ ਹਿੰਦੂ ਸੀ ਦੋ ਕੁ। ਕੁਮਾਰ ਹਿੰਦੂ? ਹਾਂ, 2-3 ਘਰ। ਅੱਛਾ ਜੀ, ਦੋ ਤਿੰਨ ਉਹ ਆ ਪਹਾੜਾ ਭੂੜਾ ਪਾਉਂਦੇ ਹੁੰਦੇ ਸੀ। ਠੀਕ ਹੋ ਗਿਆ। ਅੱਛਾ ਜੀ, ਮਤਲਬ ਉੱਥੇ ਕਿਹੜੀ ਕਿਹੜੀ ਫਸਲ ਹੁੰਦੀ ਸੀ ਤੁਹਾਡੇ ਉੱਤੇ? ਤੁਸੀਂ ਕਿਹੜੀ ਫਸਲ ਲਾਉਂਦੇ? ਫਸਲ ਸਾਰੀ ਹੁੰਦੀ ਸੀ। ਅੱਛਾ ਜੀ, ਕਿਹੜੀ ਕਿਹੜੀ ਕੁਝ ਦੱਸੋ? ਕਮਾਲ ਵੀ ਹੁੰਦੇ ਸੀ, ਹਾਂਜੀ ਕਣਕ ਹੁੰਦੀ ਸੀ, ਹਾਂਜੀ ਚਰੀ, ਬਾਜਰਾ, ਗੁਆਰਾ, ਹਾਂਜੀ, ਇਹ ਸਭ ਕੁਝ ਜੋ ਫਸਲ ਹੈਗੀ ਆ। ਸਹੀ ਹੈ। ਹਾਂ, ਮਤਲਬ ਆਪਣਾ ਕਿੰਨਾ ਰਕਬਾ ਸੀ ਉੱਥੇ ਤੁਹਾਡਾ? ਸਾਡਾ ਉੱਥੇ ਰਕਬਾ ਸੀਗਾ 125 ਕਮਾ 1600? 125 125? ਸਹੀ ਹੈ। ਪਹਿਲਿਆਂ ਦਾ ਹਾਂਜੀ ਹਾਂਜੀ, ਠੀਕ। 5 ਮਰਬੇ। 5 ਮਰਬੇ, ਠੀਕ ਹੋ ਗਿਆ। ਮਤਲਬ ਉੱਥੇ ਜਦੋਂ ਤੁਹਾਨੂੰ 47 ਦੇ ਵੇਲੇ ਜਦੋਂ ਜਾ ਰਹੇ ਪਏ ਨੇ, ਤੁਹਾਨੂੰ ਕਿਵੇਂ ਪਤਾ ਲੱਗਿਆ? ਸਾਨੂੰ ਪਤਾ ਲੱਗ ਗਿਆ ਜਲੇ ਸਾਡੇ ਬੌਂਡ ਤੇ ਬੰਨ੍ਹਣ ਲੱਗ ਪਈ, ਹਾਂਜੀ ਗੋਲੀ ਚੱਲੀ, ਅੱਗ ਲਾਤੀ, ਅੱਛਾ ਜੀ, ਜੈਸਾ ਪਿਆ, ਹਾਂਜੀ। ਉਜੜ ਕੇ ਨਾਲ ਦੇ ਪਿੰਡ ਚਲੇ ਗਏ। ਨਾਲ ਦੇ ਪਿੰਡ ਚਲੇ ਗਏ? ਆਹੋ, ਉੱਥੇ ਮੁਸਲਮਾਨ ਸੀ ਬਹੁਤ, ਹਾਂਜੀ। ਤੇ ਪਿੰਡ ਵੀ ਉਹ ਬਹੁਤ ਤਗੜਾ ਸੀ, ਦਾਦੂਵਾਲ। ਅੱਛਾ ਜੀ, ਦਾਦੂਵਾਲ। ਹਾਂ, ਠੀਕ। ਇਹ ਰਾਤ ਨੂੰ ਫੇ ਉਹ ਕੁੜੀ ਆ ਵਾ ਜੈਸਾ ਜਿੱਦ ਨਾਲ ਨਾ ਉੱਥੇ ਮਗਰ ਗਿਆ। ਕੌਣ? ਉਹ ਜਿਹੜੇ ਦਿਨੇ ਆਏ ਸੀ ਅੱਛਾ ਜੀ, ਸਿੱਖ ਮਤਲਬ ਤੁਹਾਨੂੰ ਆਏ ਸੀ? ਸਾਡੇ ਪਿੰਡ ਦੇ ਨਾਲ ਵਾਲੇ ਆ ਚੂੜੇ, ਹਾਂਜੀ ਹਾਂਜੀ, ਤੇ ਕੁਮਾਰ ਹਿੰਦੂ ਸੀ। ਅੱਛਾ ਜੀ, ਇਹਨਾਂ ਫਿਰ ਸਾਡੇ ਪਿੰਡ ਦਾ 200 ਬੰਦਾ ਮਾਰਿਆ। ਮਾਰਿਆ? ਉਹ ਬਾਹਰ ਹੀ ਸੀ ਅਜੇ ਬੈਠੇ। ਅੱਛਾ ਜੀ, ਹਾਂ, ਤੇ ਜਿਹੜਾ ਉੱਥੇ ਦਾ ਤੁਹਾਡਾ ਮਾਲ ਡੰਗਰ ਸੀ ਉਹ ਕਿੱਧਰ ਗਿਆ? ਮਾਲ ਡੰਗਰ ਤੇ ਸਾਡਾ ਬੈਂਚ ਰੁੜ ਗਿਆ। ਵਹੀਂ ਚ ਰੁੜ ਗਿਆ? ਆਹ, ਸਹੀ ਹੈ। ਉੱਥੋਂ ਕੀ ਕੀ ਲੈ ਕੇ ਆਏ ਸੀ ਇਹ ਨਾਲ ਆਪਣੇ ਇੱਥੇ? ਲੈ ਕੇ ਤਾਂ ਅਸੀਂ ਆਏ, ਸਭ ਕੁਝ ਮਾਲ ਪਸ਼ੂ ਕੋਈ ਨਹੀਂ ਛੱਡਿਆ, ਨਾਲ ਲੈ ਕੇ ਆਏ ਹੋ ਇੱਥੇ? ਨਾਲ ਲੈ ਕੇ ਆਏ ਸੀ। ਅੱਛਾ ਜੀ, ਤੇ ਉਹ ਸਾਡੇ ਪਿੰਡੋਂ ਹਟਵਾ ਚੌਂਕ ਮੇਲਾ ਤੇ ਸੀ ਬਈ, ਅੱਛਾ ਜੀ, ਉੱਥੇ ਸੀ ਟਿੱਬਾ। ਅੱਛਾ ਜੀ, ਟਿੱਬੇ ਦੇ ਉੱਤੇ ਨਾ ਫੌਜੀਆਂ ਨੇ ਲਾਤਾ ਕੰਪ ਵੀ ਇਹ ਉੱਥੇ ਛਾਉਣੀ ਜੇ ਲਗਾਏ, ਜਲੰਧਰ ਦੀ ਛਾਉਣੀ ਸੀ। ਅੱਛਾ ਜੀ, ਹੈਂ, ਵੀ ਇਹ ਗੰਦ ਪੈ ਜਾਊ, ਬਿਮਾਰੀ ਪੈ ਜਾਊ, ਤੇ ਠੀਕ। ਪੱਠੇ ਕਿੱਥੋਂ ਲੱਭਣਗੇ? ਉਹ ਫਿਰ ਸਾਨੂੰ ਸਿੱਖਾਂ ਦੇ ਪਿੰਡ ਸੀ ਲਾਗੇ ਸਾਰੇ। ਸਹੀ ਹੈ। ਹੈਂ, ਉਹ ਫੌਜੀ ਇੱਕ ਜਾਂਦਾ ਸੀ, ਉਹ ਜਾ ਕੇ ਹਨਾ 10-20 ਮੁੰਡੇ ਹਨਾ ਲੈ ਕੇ ਤੇ ਪੱਠੇ ਪੜਾ ਲੈਣੇ। ਠੀਕ। ਮੁੜ ਕੇ ਜਿਹੜੇ 8ਵਾਂ ਦਿਨ ਹੋਇਆ ਤਾਂ ਬਾਰਿਸ਼ ਸ਼ੁਰੂ ਹੋ ਗਈ। ਅੱਛਾ, ਉਹ ਫਲੱਡ ਏਦਾਂ ਦਾ ਜ਼ਿੰਦਗੀ 'ਚ ਆਇਆ ਹੀ ਨਹੀਂ, ਕਹਿੰਦੇ ਬਜ਼ੁਰਗ ਵੀ ਦੱਸਦੇ। ਸਹੀ ਹੈ, ਮਤਲਬ ਕਾਫੀ ਹੈਵੀ ਆਇਆ ਸੀ। ਆ ਜਿਹੜੇ ਤਾਰਾਂ ਦੇ ਖੰਭੇ ਆ ਨਾ, ਹਾਂਜੀ ਹਾਂਜੀ, ਇਹ ਡੁੱਬੇ ਸੀ ਵਿੱਚ। ਡੁੱਬ ਗਏ ਸੀਗੇ? ਨਹੀਂ ਨਾ ਹੜ ਆਇਆ ਸੀ। ਹਾਰ ਆਇਆ ਸੀ? ਤੇ ਪਿੱਛੋਂ ਵੀ ਸਿੱਖਾਂ ਦੇ ਹਨਾ ਹਾਂਜੀ ਆਪਣੇ ਖੋਲੀਆਂ ਦੇ ਵਿੱਚ ਬੁੜੀਆਂ ਦੁੱਧ ਰਿੜਕਦੀਆਂ ਹਨਾ, ਹਾਂਜੀ ਹਾਂਜੀ, ਉਦਾਂ ਹੀ ਰੁੜੀਆਂ ਹੋਈਆਂ। ਸਹੀ ਹੈ। ਮਤਲਬ ਕਿੰਨੇ ਕੁ ਬੰਦੇ ਨਾਲ ਮਰੇ ਨੇ ਤੁਹਾਡੇ ਜਿਹੜੇ ਨਾਲ ਆਏ ਨੇ ਇੱਧਰ? ਹਾਂਜੀ। ਕਿਹੜਾ ਗਿਣਤੀ ਆ ਹੁਣ, ਬਹੁਤ ਮਰਿਆ ਸਾਡੇ ਤੋਂ, ਕੁਣਬੇ ਦੇ ਕੁਣਬੇ ਮਰ ਗਏ, ਅੱਛਾ ਅੱਛਾ, ਰੁੜ ਗਏ। ਫਿਰ ਠੀਕ। ਏਦਾਂ ਵੀ ਸਾਡੇ ਜੀਆਂ ਚੋਂ ਕੋਈ ਨਹੀਂ ਅੱਛਾ ਜੀ, ਨਾ ਰੁੜਿਆ ਹੀ, ਹਾਂਜੀ ਹਾਂਜੀ, ਨਾ ਜੱਥੇ ਦੇ ਕਾਬੂ ਹੀ ਆਇਆ। ਠੀਕ। ਗੁਜਰਤਨ ਬਚਾਉਣੇ ਸੀ। ਬਚਾਣੇ ਸੀ। ਉਹ ਜੀ ਹੜ ਉੱਥੇ ਇਦਾਂ ਦਾ ਸੀ, ਮੈਂ ਦਰਖਤਾਂ ਦੇ ਚੜੇ, ਇੱਕ ਬੰਦਾ ਸਾਡੇ ਪਿੰਡ ਦਾ ਕੀ ਉਹਦਾ ਜੀ ਲੈਂਦੇ ਸੀ। ਆਹੋ, ਬੰਦੇ ਬਥੇਰੇ ਸੀ, ਅਲੀ ਮੁਹੰਮਦ। ਉਹ ਕੇ ਦਰਖਤ ਤੇ ਚੜਿਆ, ਉਹਦੇ 10-11 ਜੀ ਨਾਲ ਰੁੜ ਗਏ। ਹਾਂਜੀ, 11 ਰੁੜ ਗਏ ਸੀ, 12ਵਾਂ ਉਹ ਸੀ ਉੱਤੇ। ਤੇ ਦਰਖਤ ਉੱਤੇ ਚੜੇ ਹੋਏ ਸੀਗੇ? ਆਹੋ, ਦਰਖਤ ਤੇ ਸਾਡੇ ਵੀ ਜਿਹੜੇ, ਮੇਰੇ ਇੱਕ ਮਾਮਾ ਸਾਡਾ, ਹਾਂਜੀ ਇੱਕ ਚਾਚਾ ਸੀ, ਹਾਂਜੀ, ਉਹਨਾਂ ਨੇ ਜਾ ਕੇ ਫਿਰ ਫੌਜ ਕੱਢ ਕੇ ਲਾ ਕੇ ਲਿਆਈ ਆ ਠੀਕ। ਟੈਂਕਾਂ ਤੇ। ਟੈਂਕਾਂ ਦੇ? ਹਾਂ, ਸਹੀ ਹੈ। ਤੇ ਲਾ ਕੇ ਵੀ ਕਾਹਦੀ ਲਿਆਈ ਆ, ਫੌਜਨ ਜਾ ਕੇ ਹੱਥ ਚੜਾਏ, ਹਾਂਜੀ ਸੇਕ ਦਿੱਤੇ, ਹਾਂਜੀ, ਸੁੱਜ ਕੇ ਏਦਾਂ ਜਿੱਦਾਂ ਜੰਦੇ ਹੀ ਲੱਗ ਗਏ ਹੁੰਦੇ।
ਸੁੱਜੇ ਕਿਸ ਵਜ੍ਹਾ ਤੋਂ ਸੀ? ਹੈਂ? ਹੱਥ ਵਗੈਰਾ ਕਿਸ ਵਜ੍ਹਾ ਤੋਂ ਸੁੱਜੇ ਸੀ ਤੁਹਾਡੇ? ਉਹ ਬੰਦੇ ਜੋ ਰਹੇ ਬੰਦੇ ਰਹੇ ਹੋ? ਲੱਕੜ ਨੂੰ ਜੋ ਲੱਕੜ ਨੂੰ ਫੜ ਕੇ ਲੱਕੜ ਨੂੰ ਫੜ ਕੇ ਡਰਦੇ ਵੀ ਨਹਿਰ ਤੇ ਆਪਣੇ ਹੜ ਚ ਨਾ ਪਾਣੀ ਸਾਡਾ ਵਗਦਾ ਸੀ ਅੱਛਾ ਅੱਛਾ। ਡਿੱਗਣ ਦੇ ਮਾਰਿਆ। ਮਾਰੇ ਦਾ ਹਾਂਜੀ ਹਾਂਜੀ। ਤੇ ਉਹ ਫਿਰ ਤੀਏ ਦਿਨ ਕੁੱਲ ਕਰਾ ਲਿਆ ਸੀ ਅੱਛਾ ਜੀ। ਹੈ ਤੇ ਮੁੜ ਕੇ ਫਿਰ ਉਹ ਮਿਲਟਰੀ ਗਈ, ਉਹ ਅੱਲਾ ਜਾ ਲੱਭ ਗਿਆ ਵਿੱਚ ਰੁੜੇ ਵੀ ਬਹੁਤ ਆ। ਅੱਛਾ ਜੀ। ਹਾਂਜੀ। ਦੁਨੀਆ ਉਧਰ ਹਿੰਦੂ ਆਉਂਦੇ ਸੀ, ਸਿੱਖ ਕਿੱਥੋਂ? ਆ ਪਿੰਡੀ ਦੇ ਲਾਗੇ ਚ। ਅੱਛਾ ਜੀ। ਇਹਨਾਂ ਨੂੰ ਮਾਰਵਾੜ ਬੜੀ ਕੀਤੀ ਉਹ ਪਿੰਡੀ ਵਾਲਿਆਂ ਨੇ। ਅੱਛਾ ਜੀ। ਤੇ ਇਹ ਆ ਕੇ ਸਾਡੇ ਮਾਲ ਨੂੰ ਦੇਖ ਕੇ ਵੀ ਖੁਸ਼ ਹੋਣ ਤੇ ਰੋਣ ਵੀ ਅੱਛਾ ਜੀ। ਕਿ ਤੁਸੀਂ ਅੰਮ੍ਰਿਤਸਰ ਦੇ ਲੰਘਣਾ। ਹਾਂਜੀ ਹਾਂਜੀ। ਅੰਮ੍ਰਿਤਸਰ ਤਾਂ ਜ਼ਿਆਦਾ ਅਸੀਂ ਆਏ ਏਦਾਂ ਪਏ ਸੀ, ਲਾਸ਼ਾਂ ਜਿੱਦਾਂ ਖਰਬੂਜੇ ਪਏ ਹੁੰਦੇ। ਅੱਛਾ ਜੀ। ਇੰਨਾ ਜ਼ੁਲਮ ਹੋਇਆ? ਇੰਨਾ ਜ਼ੁਲਮ ਹੋਇਆ। ਪੈਦਲ ਵਾਲੇ ਵੀ ਜਿਹੜੇ ਗੱਡਿਆਂ ਵਾਲੇ ਉਹ ਵੀ ਸਾਰੇ ਮਾਰ ਦਿੱਤੇ। ਅੱਛਾ ਜੀ। 3 ਗੱਡੀਆਂ ਕਤਲ ਕਰ ਦਿੱਤੀਆਂ। ਗੱਡੀਆਂ ਕਤਲ ਕਰਤੀਆਂ। ਆਹ ਕਿਆ ਕਹਿੰਦੇ ਉਧਰਲਾ ਸੁਣਾਓ ਇੰਡੀਆ ਦਾ। ਇੰਡੀਆ ਦਾ ਕੋਈ ਵਾਕਿਆ ਜਿਹੜਾ ਮਤਲਬ ਤੁਹਾਨੂੰ ਯਾਦ ਹੋਵੇ? ਯਾਦ ਉਹ ਤੇ ਇੰਡੀਆ 'ਚ ਜਿਹੜੀ ਸਾਨੂੰ ਮਾਰ ਪਈ, ਉਹ ਪਹਿਲਾਂ ਇੱਕ ਸਿੱਖ ਸੀ ਸਾਡੇ ਬਜ਼ੁਰਗਾਂ ਦਾ, ਬਾਬੇ ਦਾ ਹਾਂਜੀ। ਧਰਮ। ਉਹਨੇ ਦਾ ਜਾਂਦਾ ਵੀ ਸਾਂਝਾ ਹੀ ਸੀ ਤੇ ਰੋਟੀ ਵੀ ਪਹਿਲਾਂ ਉਹ ਹਿੰਦੂਆਂ ਦੇ ਉਹ ਖਾਂਦੇ ਤੇ ਅਸੀਂ ਘੁਮਾਰਾਂ ਦੇ ਪਕਾ ਕੇ ਖਵਾਉਂਦੇ। ਅੱਛਾ ਜੀ। ਉਹ ਫੇਰ ਸਾਡੇ ਹਨਾ ਵੀ ਉਹਨਾਂ ਦੇ ਚਾਚੇ ਦਾ ਵਿਆਹ ਹੋਇਆ ਤੇ ਉਹ ਆ ਗਿਆ ਨਾ ਘੁਮਾਰਾਂ ਦੇ, ਰੋਟੀ ਉਹਦੀ ਆ ਗਈ। ਹਾਂਜੀ। ਉਹ ਰੋਟੀ ਖਵਾਉਂਦੇ ਤੇ ਆ ਗਿਆ, ਕਹਿੰਦਾ ਮੈਨੂੰ ਚੌਲ ਦੇਵੋ ਥੋੜ੍ਹਾ ਜਿਹਾ। ਅੱਛਾ ਜੀ। ਚੌਲ ਖਾਦੇ ਤਾਂ ਉਹ ਸਵਾਦ ਲੱਗੇ। ਹੁਣ ਕਹੇ ਮੈਨੂੰ ਮੈਂ ਇੱਕ ਦੇ ਦਿੱਤਾ, ਹਾਂਜੀ। ਚੌਲਾਂ ਦਾ ਦਿਓ ਨਾ। ਕੋਈ ਮੁਸਲਮਾਨਾਂ ਕੋਲ ਹੈ ਤੇ ਖਾਣਾ ਅਸੀਂ ਕੀ ਹੈ? ਹਾਂਜੀ ਹਾਂਜੀ। ਉਹਨੂੰ ਕਿਹਾ ਬੱਕਰਾ ਵੀ ਖਾ ਲਾ। ਗੋਸ਼ਤ ਤੇ ਅੰਗਰੇਜ਼ ਕਰਦੇ ਸੀ ਨਾ, ਹਾਂਜੀ ਹਾਂਜੀ। ਗੋਸ਼ਤ ਅੰਗਰੇਜ਼ ਖਾਂਦੇ। ਇਹ ਝਟਕਾ ਖਾਂਦੇ ਸੀ। ਤੁਸੀਂ ਨਹੀਂ ਖਾਂਦੇ ਗੋਸ਼ਤ? ਤੇ ਖਾਂਦੇ ਸੀ ਅਸੀਂ। ਅੱਛਾ ਜੀ। ਅੱਛਾ, ਗੋਸ਼ਤ ਹਲਾਲ ਖਾਂਦੇ ਸੀ। ਹਾਂਜੀ ਹਾਂਜੀ। ਇਹ ਖਾਂਦੇ ਹੁੰਦੇ ਸੀ ਵੀ ਧੌਣ ਵੱਢ ਕੇ। ਕਾਹਦੀਆਂ ਧੋਣਾ ਵੜਦੇ ਸੀਗੇ? ਬੱਚਾ ਬੱਕਰਾ ਵੀ ਹੋਵੇ, ਬੱਕਰਾ ਹੋਵੇ, ਕੁੱਕੜ ਹੋਵੇ, ਅੱਛਾ ਜੀ। ਕਿਰਪਾਨ ਮਾਰਨੀ, ਧੌਣ ਲਾ ਦੇਣੀ ਖੜੇ ਦੇ, ਠੀਕ। ਤੜਫਦੀ ਰਹੇ ਧੌਣ ਵੀ ਤੇ ਬਾਕੀ ਹੁੰਦੇ ਵੀ ਖਾਂਦੇ ਸੀ। ਅੱਛਾ ਜੀ। ਉਹ ਫਿਰ ਚੌਲਾਂ ਦੀ ਦੇਗ ਪਕਾ ਕੇ ਹਾਂਜੀ। ਨਾਲ ਲਾਗੀ ਘੱਲ ਦਿੱਤਾ। ਅੱਛਾ ਜੀ। ਉਹ ਜਿਹੜੇ ਪਿੰਡ ਦੇ ਲਾਗੇ ਗਿਆ ਤਾਂ ਉਹ ਲਾਗੇ ਨੂੰ ਕਹਿੰਦਾ ਵੀ ਬਹਿੰਗੀ ਤੇ ਰੱਖੀ ਉਹ ਦੇਗ, ਹਾਂਜੀ। ਅੱਧਾ ਉਧਰ ਅੱਧਾ ਉਧਰ। ਹੁਣ ਕਿਹਾ ਫੜਾ ਦੇ, ਉਹਨਾਂ ਕੁੜੀ ਜਾਵਿਆ ਕਹਿਣਾ ਇਹ ਮੁਸਲਮਾਨਾਂ ਦਾ ਹੱਥ ਲੱਗਿਆ। ਅੱਛਾ। ਸਾਡਾ ਖਾਂਦੇ ਨਹੀਂ ਸੀ, ਉਹ ਕਹਿੰਦੇ ਸੀ ਭੇਟ ਹੋ ਜਾਂਦਾ। ਅੱਛਾ ਜੀ। ਤੁਸੀਂ ਉਹਨਾਂ ਦਾ ਨਹੀਂ ਸਿਖਾਉਂਦੇ, ਉਹ ਤੁਹਾਡਾ ਨਹੀਂ ਸਿਖਾਉਂਦੇ? ਅਸੀਂ ਸਮਾਂ ਖਾ ਲੈਂਦੇ ਸੀ ਅੱਛਾ ਅੱਛਾ ਜੀ। ਹੈਂ। ਤੇ ਬਾਕੀ ਉਹ ਨਹੀਂ ਸੀ ਖਾਂਦੇ। ਠੀਕ। ਅੱਜ ਜਿੱਦਾਂ ਆਪਾਂ ਸਾਈਆਂ ਦੇ ਅੰਗਰੇਜ਼ ਕਰਦੇ ਹਾਂ, ਹਾਂਜੀ। ਸਾਈਆਂ ਤੋਂ ਏਦਾਂ ਉਹ ਕਰਦੇ। ਠੀਕ। ਅੰਗਰੇਜ਼ ਵੀ ਉੱਥੇ ਤੁਹਾਡੇ ਨਾਲ ਹੁੰਦੇ ਸੀ ਉੱਥੇ ਕੋਈ? ਹਾਂ, ਅੰਗਰੇਜ਼ ਫੌਜ, ਹਕੂਮਤ ਅੰਗਰੇਜ਼ਾਂ ਦੀ ਸੀ। ਅੱਛਾ ਅੱਛਾ ਜੀ। ਜਿਹੜੇ ਆਲਾ ਅਫਸਰ ਸੀ ਉਹ ਅੰਗਰੇਜ਼ ਹੀ ਸੀ। ਅੰਗਰੇਜ਼ ਸੀ। ਉਹ ਤੁਹਾਡੇ ਨਾਲ ਮਤਲਬ ਕਿਹੋ ਜਿਹਾ ਵਰਤਾਓ ਕਰਦੇ ਸੀਗੇ ਅੰਗਰੇਜ਼? ਚੰਗਾ ਨਹੀਂ ਸੀ ਕਰਦੇ। ਚੰਗਾ ਨਹੀਂ ਸੀ ਕਰਦੇ? ਆ ਸਾਡੇ ਉਹਦੇ ਵਰਤਾਓ ਨਾਲ, ਜੇ ਸਾਡਾ ਉਹਨਾਂ ਨੇ ਵਰਤਾਓ ਚੰਗਾ ਕੀਤਾ ਹੁੰਦਾ ਤੇ ਅਸੀਂ ਉੱਠਣਾ ਕਾਹਨੂੰ ਸੀ, ਨਾ ਤੁਸੀਂ ਉੱਠਣਾ। ਹਾਂਜੀ ਹਾਂਜੀ। ਹੁਸ਼ਿਆਰਪੁਰ ਤਾਈਂ, ਲੁਧਿਆਣੇ ਤਾਈਂ ਅਸੀਂ ਪਾਕਿਸਤਾਨ 'ਚ ਸੀ। ਪਾਕਿਸਤਾਨ। ਵੰਡ ਜਿਹੜੀ ਸਹੀ ਸੀ। ਹਾਂਜੀ ਹਾਂਜੀ। ਤੇ ਜਿਹੜੇ 36 ਜ਼ਿਲ੍ਹੇ ਉਹ ਕਸ਼ਮੀਰ ਦੇ ਆ, ਕਸ਼ਮੀਰ ਦੇ। ਉਹ ਵੀ ਆਪਾਂ ਨੂੰ ਸੀ। ਹਾਂਜੀ ਹਾਂਜੀ। ਹੈਂ ਤੇ ਆਦੇ ਸਾਨੂੰ ਜੇ ਲੱਭਦਾ ਤੇ ਫੇਰ ਸਾਨੂੰ ਕਾਹਦਾ ਘਾਟਾ ਸੀ। ਹਾਂਜੀ ਹਾਂਜੀ। ਉਹ ਅੰਗਰੇਜ਼ ਕੋਲ ਨਾ ਉਹਨਾਂ ਦੀ ਫੇਵਰ ਕੀਤੀ, ਨਹਿਰੂ ਗਿਆ ਦੀ। ਨਹਿਰੂ ਗਿਆ ਦੀ। ਨਹਿਰੂ ਸੀ ਉਦੋਂ। ਹਾਂਜੀ। ਇੰਡੀਆ ਦੇ ਮਤਲਬ? ਹਾਂ। ਸਿੱਖ ਖਾਣ ਲੱਗ ਪਿਆ ਰੋਟੀ। ਅੱਛਾ ਜੀ। ਸਿੱਖ। ਫਿਰ ਜਦੋਂ ਸਾਡੀ ਨਾ ਪਕਾਇਓ, ਹਾਂ। ਹਿੰਦੂਆਂ ਦੇ ਹੋ। ਹਾਂਜੀ ਹਾਂਜੀ। ਏਡੇ ਦਾ ਜਾਂਦਾ ਸਾਂਝਾ। ਹੂੰ। ਜਿੱਦਣ ਫਿਰ ਆਉਣਾ ਸੀ, ਜਥਾ ਪੈਣਾ ਸੀ, ਹਾਂਜੀ। ਅਕਸਰ ਉਹ ਸਿੱਖ ਸੀ, ਉਹਨੂੰ ਪਤਾ ਵੀ ਅੱਜ ਉਹ ਫਿਰ ਸਿੱਖ ਦੇ ਨਾਲ ਭਰਪਣ ਸੀ। ਅੱਛਾ ਜੀ। ਹੁਣ ਜਥਾ ਅਗਲੇ ਦਿਨ ਪੈਣਾ ਸੀ। ਹਾਂਜੀ ਹਾਂਜੀ। ਉਹ ਆਇਆ, ਕਹਿਣ ਲੱਗਾ ਵੀ ਮਾਲ ਪਸ਼ੂ ਵੀ ਕੱਢ ਲਓ ਤਾਂ ਤੁਸੀਂ ਵੀ ਨਿਕਲ ਜਾਓ। ਅੱਛਾ ਜੀ। ਸਿੱਖ ਕਹਿੰਦਾ? ਹਾਂ। ਹਾਂਜੀ। ਤੇ ਮਾਲ ਥੋੜਾ ਮੈਂ ਕਰ ਜਾਣਾ ਤੇ ਤੁਸੀਂ ਕਿਤੇ ਹੈ ਨਾ ਬਣਾ ਲਓ ਕੰਪ 'ਚ। ਅੱਛਾ ਜੀ। ਉਸ ਕਹਿਣ ਲੱਗੇ ਡੰਗਰ ਲੈਣ ਆਏ, ਡੰਗਰ ਸਾਡੇ ਚੰਗੇ ਹੁੰਦੇ ਸੀ ਢਗੇ ਵੀ। ਅੱਛਾ ਜੀ। ਖੈਰ
ਜਾਨੂੰ ਉਹਦੇ ਉੱਥੇ ਹੁੰਦੇ ਤੇ ਜ਼ਿਆਦਾ ਪੈ ਗਿਆ। ਈਦ ਅਸੀਂ ਪੜ੍ਹੀ ਆ ਆਪਣੇ ਪਹਿਰਾ ਦੇ ਕੇ, ਅੱਛਾ ਜੀ। ਜਿਹੜੀ ਛੋਟੀ ਈਦ ਸੀ ਨਾ, ਹਾਂਜੀ ਹਾਂਜੀ ਉਹ ਉੱਥੇ ਪੜ੍ਹੀ ਸੀ। ਉਹ ਪਹਿਰਾ ਦੇ ਕੇ ਤੇ ਜਸੇ ਦਾ ਖਤਰਾ ਸੀ। ਹਮ, ਮੈਂ ਉਧਰੋਂ ਈਦ ਦਾ ਸਲਾਮ ਫੇਰਿਆ, ਉਧਰੋਂ ਜ਼ਿਆਦਾ ਆ ਗਿਆ। ਹਾਂ, ਉਹਦਾ ਫਿਰ ਨਾ ਥੋੜੇ ਉਹ ਪਹਿਲਾਂ ਲਾਉਂਦੇ ਹੁੰਦੇ ਸੀ ਅੱਗ, ਅੱਛਾ ਜੀ। ਸਿੱਖ ਕਿਹਨੂੰ ਲਾਉਂਦੇ ਸੀ ਅੱਗ? ਕੁੱਪਾਂ ਨੂੰ, ਅੱਛਾ ਜੀ ਕੁੱਪਾ। ਤੂੜੀ ਦੇ ਕੁੱਪ ਲਾ ਕੇ ਬੱਧੇ ਹੁੰਦੇ, ਅੱਛਾ ਜੀ। ਫੇਰ ਲਾਉਣੇ ਉਹਨੇ ਕੋਠਿਆਂ ਨੂੰ, ਕੋਠਿਆਂ ਨੂੰ। ਤੇ ਫੇਰ ਮਾਰ ਵੱਟ ਕਰਨੀ। ਅੱਛਾ ਜੀ। ਮਾਰ ਵੱਟ ਚੋਂ ਤਾਂ ਅਸੀਂ ਬਚ ਗਏ। ਅੱਛਾ ਜੀ। 8 ਬੰਦੇ ਸਾਡੇ ਮਰੇ ਉੱਥੇ, ਸ਼ਹੀਦ ਹੋਏ। ਸ਼ਹੀਦ ਹੋਏ। ਉਹ ਬੁੱਢੇ ਸੀ ਤੇ ਇੱਕ ਬੁੜੀ ਤੇ ਇੱਕ ਬੁੜਾ ਛੱਡ ਗਏ। ਅੱਛਾ ਜੀ। ਸਿਗੇ ਲਬਾਰ ਤੇ ਵਿਚਾਰੇ, ਉਹਨਾਂ ਨੂੰ ਮਾਰ ਦਿੱਤੇ ਕੁੜੀ ਜਾਵੇ। ਅਸੀਂ ਫਿਰ ਉੱਥੇ ਆ ਗਏ ਦਾਦੂਵਾਲ। ਹਾਂਜੀ। ਦਾਦੂਵਾਲ ਫੇਰ ਮਗਰ ਰਾਤ ਜਦਾ ਪਿਆ, ਫੇਰ ਉਹਨੇ ਸਾਡਾ 150 ਬੰਦਾ ਮਾਰ ਦਿੱਤਾ। 150? ਤਾਂ ਜਿਹੜਾ ਬਾਹਰ ਹੀ ਸੀ। ਹਾਂਜੀ। ਤੇ ਸਵੇਰ ਨੂੰ ਫਿਰ ਉਹ ਜਸਾ ਪੈਣਾ ਸੀ ਬਹੁਤ ਵੱਡਾ, ਹਾਂਜੀ। ਜਹਾਜ਼ ਇੱਕ ਆਇਆ। ਜਹਾਜ਼ ਆਇਆ। ਹਾਂ, ਛਾਉਣੀ ਸਾਡੇ ਲਾਗੇ ਸੀ ਹਾਂ, ਜਲੰਧਰ ਦੀ। ਹਾਂਜੀ। ਉਹ ਜਹਾਜ਼ ਨੇ ਗੇੜਾ ਦਿੱਤਾ ਵੀ ਇਹ ਬਲਾਖਾ ਨਹੀਂ ਕਿਉਂ, ਸਿੱਖ ਬਾਹਰ ਫਿਰਦੇ ਸੀ ਬਹੁਤ। ਉਹ ਸਾਡੇ ਪਿੰਡ ਦੀ ਇੱਕ ਮਾਈ ਸੀ, ਉਹਦੇ ਤੇ ਲਾਲ ਚੁੰਨੀ ਸੀ। ਅੱਛਾ ਜੀ, ਲਾਲ ਚੁੰਨੀ। ਹੁਣ ਚੁੰਨੀ ਨਾ ਗਿਆ ਕਮਾਈ, ਤੇ ਸਾਡਾ ਤਾਂ ਖਤਰਾ ਆ, ਸਾਨੂੰ ਤਾਂ ਮਾਰਦੇ ਆ। ਉਹਨਾਂ ਨੇ ਉਸੇ ਲਈ ਜਹਾਜ਼ ਆਪਣੇ ਰੁਕੇ ਬਣਾਏ ਜਿੱਥੇ ਮਿਲਟਰੀ ਸੀ। ਮਿਲਟਰੀ ਉਸਲੇ ਆ ਡੋਗਰਾ ਗੋਰਖਾ ਸੀ, ਹਿੰਦੂ। ਉਹਨਾਂ ਨੂੰ ਹੁਣ ਕਿਹਾ ਵੀ ਇੱਕ ਮੁਸਲਮਾਨ ਮਾਰ ਦਿੱਤਾ ਤੇ ਅਸੀਂ 100 ਮਾਰਾਂਗੇ, ਅੱਛਾ। ਇਹਨਾਂ ਨੂੰ ਮੋੜ ਦਿਓ ਪੇਮਾ ਨੂੰ। ਉਹ ਫਿਰ ਮੋੜਨ ਨੂੰ ਲਾਪਾ ਡਰਦੇ। ਜਹਾਜ਼ ਵਾਲਿਆਂ ਨੇ ਜਾ ਕੇ ਉੱਥੇ ਕਿਹਾ ਵੀ ਉਹਨਾਂ ਤੇ ਤਾਂ ਖਤਰਾ। ਹਾਂਜੀ। ਉੱਥੋਂ ਫਿਰ 8 ਸਿਪਾਹੀ ਉਹਨੇ ਘੱਲੇ ਘੋੜਿਆਂ ਤੇ, ਪੈਡਾ ਉੱਥੋਂ 3-4 ਮੀਲ ਸੀ। ਅੱਛਾ ਜੀ। ਪਹਿਲਾਂ ਤਾਂ ਉਹਨੇ ਕਿਹਾ ਮੁਸਲਮਾਨ ਲੋਕੇ ਫਿਰਦੇ, ਉਸ ਲਈ ਸਿੱਖ ਮੁੜੇ ਜਾਂਦੇ। ਹਾਂਜੀ ਹਾਂਜੀ। ਜਿਹੜੇ ਉਹਨਾਂ ਨੂੰ ਚੁੰਡੇ ਦੇ ਸੀ ਨਾ, ਉਹਨਾਂ ਫਿਰ ਇੰਨਾ ਕੁ ਮਾਰਿਆ ਵੀ ਫਸਲਾਂ ਦੇ ਵਿੱਚ ਸਿੱਖ ਹੀ ਸਿੱਖ ਸੀਧਾ ਮਰਿਆ। ਸਹੀ। ਮਾਰ ਕੇ ਤੇ ਸਿੱਖ ਮਾਰਤੇ ਸੀਗੇ? ਹੈਂ, ਸਿੱਖ ਮਾਰਤੇ ਸੀਗੇ? ਸਿੱਖ ਉਹਨਾਂ ਮਾਰੇ ਮਿਲਟਰੀ ਵਾਲਿਆਂ ਕੇ। ਮਿਲਟਰੀ ਵਾਲਿਆਂ ਨੇ, ਠੀਕ। ਤੇ ਹੋਰ ਮੁਸਲਮਾਨਾਂ ਨੂੰ ਕੀ ਮਾਰਨੇ ਸੀ? ਹਾਂਜੀ ਹਾਂਜੀ। ਮਾਰ ਤਾਂ ਮੁਸਲਮਾਨ ਵੀ ਲੈਂਦੇ ਸੀ, ਹਾਂਜੀ ਹਾਂਜੀ। ਪਰ ਉਹ ਅਸਲਾ ਉਹਨਾਂ ਕੋਲ ਹੁੰਦਾ ਸੀ, ਨਾਲ ਉਹ ਪੈਸੇ ਗੋਰਖੇ ਮਦਦ ਕਰਦੇ ਸੀ। ਉਹਦਾ ਲੜਾਈ ਚ ਤੇ ਨਹੀਂ ਸਾਡੇ ਲੋਕ ਮਾਰਦੇ। ਹਾਂਜੀ ਹਾਂਜੀ। ਤੇ ਉਹਨੇ ਕਿਹਾ ਤੁਸੀਂ ਤਿਆਰੀ ਕਰੋ। ਉਹਨਾਂ ਫਿਰ ਸਾਨੂੰ ਸਵੇਰ ਨੂੰ ਉਠਾਲ ਕੇ ਉਹ ਬੇਈ ਤੇ ਕੰਪ ਲਾ, ਤੇ ਉਹ ਬੇਈ ਨੂੰ ਫਿਰ ਰੋੜ ਦਿੱਤੇ। ਉਹ ਤਾਂ ਖੈਰ ਨਾ ਸਿੱਖਾਂ ਦਾ ਬਸ, ਨਾ ਇਹਨਾਂ ਦਾ ਬਸ, ਰੱਬ ਦਾ ਹੀ ਬਸ ਆ। ਅੱਲਾ ਦਾ। ਹਾਂਜੀ। ਉਹ ਉਹਦੇ ਨਾਲ ਪਿੰਡ ਸੀਗਾ ਗੜਾ, ਗੜਾ। ਜਿੱਥੇ ਦਾ ਜਾਵਲ ਹੱਕ ਹੋਇਆ। ਅੱਛਾ ਜੀ। ਇਹ ਜਾਵਲ ਹੱਕ ਉਹਨੇ ਉੱਠ ਕੇ ਚਲੇ ਗਏ ਸੀ। ਅੱਛਾ ਜੀ। ਤੇ ਅਸੀਂ ਉੱਥੇ ਮਸੀਤੇ ਇੱਕ ਬਣ ਗਿਆ, ਮੀਂਹ ਪਵੇ। ਅੱਛਾ ਜੀ। ਫਿਰ ਸਾਡੇ ਤੇ ਜਥਾ ਉੱਥੇ ਆਇਆ। ਉੱਥੇ ਜਿਹੜੇ ਸਿੱਖ ਸਿਆਣੇ ਸੀ ਨਾ, ਉਹਨੇ ਕਿਹਾ ਇਹ ਨਾ ਖਬਰਦਾਰ ਜੇ ਇਹਨੂੰ ਮਸੀਤ 'ਚ ਪੈਰ ਪਾਇਆ, ਹਾਂ। ਇਹਨੇ ਰੱਬ ਦੇ ਘਰ 'ਚ ਪਨਾਹ ਲਈ ਆ, ਹਾਂਜੀ। ਇਹਨਾਂ ਨੂੰ ਕਹਿਣਾ ਕੁਛ ਨਹੀਂ। ਉਹ ਸਿੱਖਾਂ ਨੇ ਫਿਰ ਡੱਕ ਲਿਆ ਸਾਨੂੰ, ਉਹਨਾਂ ਨੂੰ ਜਸੇ ਨੂੰ। ਜਸੇ ਨੂੰ। ਹੈਂ। ਮੀਂਹ ਪੈਂਦਾ ਤਾਂ ਕੰਧ ਸੀ ਉਹ ਮਾਜਦ ਦੀ ਕੱਚੀ, ਕੱਚੀ ਗੱਲ। ਉਹਨੂੰ ਧੱਕਾ ਦਿੱਤਾ, ਉਹ ਡਿੱਗ ਪਈ। ਅਸੀਂ ਉਹਦੀ ਨਿਕਲ ਗਏ। ਹਾਂਜੀ। ਉਹ ਫੇਰ ਕਹਿਣ ਲੱਗਾ, ਸਿੱਖ ਮਗਰ ਫੇਰ ਨਸੇ। ਫਿਰ ਉਹ ਸਿਆਣੇ ਜਿਹੜੇ ਮੈਦਾਨੇ ਵੀ ਬੰਦੇ ਸੀ, ਅੱਛਾ। ਉਹਨੇ ਕਿਹਾ ਨਾ, ਰੱਬ ਦੇ ਘਰ ਚ ਪਨਾਹ ਲੈ ਕੇ ਗਏ, ਮਗਰ ਨਾ ਜਾਇਓ। ਫਿਰ ਸਿੱਖਾਂ ਨੇ ਤਾਂ ਸਾਨੂੰ ਕੀ ਕਹਿਣਾ ਸੀ, ਸਾਨੂੰ ਤਾਂ ਉਹ ਬੇਈ ਨਹੀਂ ਮਾਰ ਦਿੱਤਾ ਸੀ। ਅੱਛਾ ਜੀ। ਖੈਰ ਫੇਰ ਵੀ ਰਾਤ ਦਾ ਨਾ ਅਸੀਂ ਉਹ ਛਾਉਣੀ ਆ ਗਏ। ਛਾਉਣੀ ਦੀਆਂ ਬਾਰਗਾਂ ਹੁੰਦੀਆਂ ਸੀ, ਛਾਉਣੀ ਉਹ ਜਲੰਧਰ ਦੀ ਬੋਲਦੀ ਸੀ। ਅੱਛਾ ਜੀ। ਜਲੰਧਰ 710 ਮੀਲ ਸੀ, ਤੇ ਛਾਉਣੀ 705 ਮੀਲ ਸੀ। ਤੇ ਉਹ ਮਿਲਟਰੀ ਵਾਲੇ ਮੁਸਲਮਾਨ ਉਹਨੇ ਕਿਹਾ ਛਾਉਣੀ ਇਹ ਕੀ ਪਾਉਣਗੇ, ਮਾਲ ਬਿਮਾਰੀ ਫੈਲੂ।
ਉਹ ਫਿਰ ਵੇਚਦੇ, ਹੁਣ ਕਿਹਾ ਸੀ ਇਹ ਤੋੜ ਕੇ ਲਿਜਾਣਾ ਸਾਰਾ ਪਾਕਿਸਤਾਨ। ਪਾਕਿਸਤਾਨ ਜਾਣਾ। ਹਾਂ, ਬੋਲ ਮਈਆਂ ਇਦਾਂ ਦੇ ਸੋਹਣੇ ਸੀ। ਅੱਛਾ ਜੀ। 750 ਸਾਡੇ ਕੰਪ ਦਾ ਗੱਡਾ ਸੀ। 750। ਹਾਂ, ਤੇ ਠੀਕ। ਉਹ ਵੀ ਰੱਬ ਨੇ ਰੋੜ ਦਿੱਤੇ। ਹਾਂ। ਸਿੱਖ ਬੜੇ ਜਿਹੜੇ ਇੱਧਰੋਂ ਜਾਂਦੇ ਸੀ ਰੋਂਦੇ ਸੀ, ਹਾਂਜੀ ਕਹਿੰਦੇ ਸੀ ਤੁਸੀਂ ਹੈਗੇ ਪਹੁੰਚਣ ਵਾਲੇ ਪਾਕਿਸਤਾਨ, ਹਾਂਜੀ ਪਰ ਤੁਹਾਨੂੰ ਪਹੁੰਚਣ ਨਹੀਂ ਦੇਣਾ। ਕਹਿੰਦੇ ਅੰਮ੍ਰਿਤਸਰ ਨੂੰ ਮਾਰ ਮੜ ਕਰੀ ਜਾਂਦੇ ਜੀ। ਹਾਂਜੀ ਹਾਂਜੀ ਜਿਹੜੇ ਅਸੀਂ ਗੱਡੀ ਬਹਿ ਕੇ ਆਏ ਹਾਂ ਹਾਂਜੀ। ਤੇ ਲਾਸ਼ਾਂ ਏਦਾਂ ਹੀ ਸੀ ਪਈਆਂ ਜਿੱਦਾਂ ਡਿੱਡੂ ਪਿਆ ਹੁੰਦੇ ਅੱਛਾ ਜੀ। ਹੈ, ਉਦੋਂ ਵੀ ਫੁੱਲੀਆਂ ਪਈਆਂ ਸੀ। ਠੀਕ। ਪਹਿਲਾਂ ਕਿੱਥੇ ਆਏ ਹੋ, ਕਿੱਥੇ ਰਿਹਾਇਸ਼ ਕੀਤੀ ਸੀ ਤੁਸੀਂ? ਅਸੀਂ ਬਹੁਤ ਤਾਂ ਤੂੰ ਪੁੱਛ ਹੀ ਨਾ ਤੂੰ। ਆਏ ਤਾਂ ਅਸੀਂ ਲਾਹੌਰ ਅੱਛਾ ਜੀ। ਛਾਉਣੀ 'ਚ। ਛੋਣੀ ਜੀ। ਹਾਂ, ਵਾਗੇ ਆ ਕੇ ਉਤਰੇ ਆ। ਉੱਥੇ। ਉੱਥੋਂ ਫਿਰ ਚਲੇ ਗਏ ਗੁਜਰਾਂ ਵਾਲੇ। ਅੱਛਾ ਜੀ, ਗੁਜਰਾਤ ਚਲੇ ਗਏ। ਹਾਂ, ਗੁਜਰਾਂ ਵਾਲੇ ਨਾਲ ਨੂੰ ਲੱਗੇ ਖੂਹ ਚੱਲਦੇ ਦੇਖੇ। ਅੱਛਾ ਜੀ। ਫਿਰ ਚਲੇ ਗਏ ਸਿਆਲਕੋਟ ਨੂੰ। ਸਿਆਲਕੋਟ ਚਲੇ ਗਏ। ਸਿਆਲਕੋਟ ਵੀ ਉਹੀ ਹਾਲ। ਉਹ ਹਾਂਜੀ ਜਦੋਂ ਸਾਡੇ ਦੇਸ਼ ਸੀ ਖੂਹ ਹੀ ਚੱਲਦੇ ਸੀ। ਹਾਂਜੀ ਹਾਂਜੀ। ਹੈਂ। ਠੀਕ ਹੋ ਗਿਆ। ਤੇ ਇੱਥੇ ਤੁਸੀਂ ਕਿੰਜ ਆਏ ਹੋ ਫੈਸਲਾਬਾਦ? ਫਿਰ ਫੈਸਲਾਬਾਦ ਅਸੀਂ ਕੰਪਾਂ 'ਚ ਰਹੇ। ਅੱਛਾ ਅੱਛਾ ਜੀ। ਕੈਂਪਾਂ 'ਚ। ਹਾਂ, 2 ਸਾਲ ਉੱਥੇ ਡੂੜ ਕੱਢ ਦਿੱਤਾ। ਹਾਂਜੀ ਹਾਂਜੀ ਤੇ ਫਿਰ ਜ਼ਮੀਨ ਨਾ ਲੱਭੇ ਹਾਂਜੀ ਤੇ ਅਖੀਰ ਫਿਰ ਸਾਨੂੰ ਕੰਪ 'ਚੋਂ ਪਈ ਇੱਥੇ ਹਾਂਜੀ ਹਾਂਜੀ। ਕੋ ਪਈ ਠੀਕਰੀ ਵਾਲੇ। ਸਹੀ। ਠੀਕਰੀ ਵਾਲੇ ਦੀ ਫਿਰ ਉਹ ਸਾਡੇ ਰਹਿ ਗਏ ਜੀ ਬਜ਼ੁਰਗਾਂ ਦੇ ਨਾਂ। ਉੱਥੇ ਅੱਧਾ ਬਰਾਬਾ ਪਿਆ। ਉੱਥੇ ਜ਼ਮੀਨ ਘੱਟ ਸੀ ਤੇ ਮਾਲਕ ਜ਼ਿਆਦਾ ਸੀ। ਹਾਂਜੀ ਉਹ ਬਕਾਇਆ ਫਿਰ 75 ਲੱਗ ਗਿਆ। 75 ਸਾਨੂੰ 2.5 ਮਰਬੇ ਪੈ ਗਿਆ। ਹਾਂਜੀ ਹਾਂਜੀ। ਹੈਂ। ਉਹ ਮੁੜ ਕੇ ਮਾਮੇ ਸਾਡੇ ਦਾ ਸੀਗਾ ਬੇਲੀ ਐਸਪੀ ਦਾ ਲੀਡਰ, DC ਦਾ। ਜਦੋਂ ਤੁਸੀਂ ਉੱਥੇ ਹੁੰਦੇ ਸੀਗੇ ਇੰਡੀਆ 'ਚ, ਉਦੋਂ ਮਤਲਬ ਤੁਸੀਂ ਡੰਗਰ ਵਗੈਰਾ ਕੀ ਕੀਮਤ ਦੇ ਮਿਲਦੇ ਹੁੰਦੇ ਸੀਗੇ, ਕਿੰਜ ਲਏ ਸੀਗੇ? ਉਦੋਂ ਸਸਤੇ ਸੀ ਡੰਗਰ, 100 ਰੁਪਏ ਨੂੰ ਟਕਾ ਜਾਂਦਾ ਸੀ। 100 ਰੁਪਏ ਦਾ? ਹਾਂ ਹਾਂ। ਅੱਛਾ ਜੀ। ਤੇ ਮੁੜ ਕੇ ਜਦ ਅਸੀਂ ਉੱਥੇ ਠੀਕਰੀ ਵਾਲੇ ਜ਼ਮੀਨ ਸਾਨੂੰ ਪੈ ਗਈ ਆ ਤੇ ਮੱਝ ਸਾਡੇ ਨਰਮਾ ਹੋਇਆ, ਉਹ ਹਿੱਸੇ ਦਾ ਆਇਆ 350 ਦਾ। 350 ਦਾ? ਕਿਹਾ ਵੀ ਐਡੀ ਕੋਈ ਮੈਂ ਲੈ ਲਈਏ ਕੋਈ। ਅੱਛਾ ਜੀ। ਉਦੋਂ ਝੋਟੀ 250-300 ਨੂੰ ਆ ਜਾਂਦੀ ਸੀ। ਠੀਕ। ਉੱਥੇ ਕਹਿ ਦੋ ਮੈਂ ਇੱਕ ਬੜੀ ਚੰਗੀ ਲੱਭੇ। ਅੱਛਾ ਉਹਦਾ ਰੁਪਈਆ ਉਹ ਮੰਗਣ ਰਿਪੂਤ ਹੀ ਸੀ ਉਹਨਾਂ ਕੋਲ, ਅੱਛਾ ਜੀ। ਉਹ 700। ਠੀਕ। ਤੇ ਉਹ ਮੈਂ ਕਿਹਾ ਵੀ ਅਸੀਂ ਇਹ ਹੀ ਲੈਣੀ। ਉਹ ਮਾਮਾ ਸਾਡਾ ਕਹਿਣ ਲੱਗਾ ਸਕੇ ਤਾਂ ਉਹ ਵੀ ਉਦਾਂ ਹੀ ਉੱਜੜ ਕੇ ਆਏ। ਹਾਂਜੀ। ਉਹ ਕੰਪ 'ਚ ਉੱਥੇ ਸਤਵਾਂ ਨੇ ਬਹਿ ਗਏ। ਅੱਛਾ ਜੀ। ਤੇ ਅਖੀਰ ਉਹ 750 ਦੀ ਮੈਂ ਲੈ ਲਈ। 750 ਦੀ? ਹਾਂ। ਠੀਕ। ਹੁਣ ਕਹਿੰਦੇ ਸਾਡੀ ਮੈਂ ਕੱਢੂਗੀ ਦੂਰ ਸਿਰ ਕੇ। ਹਾਂਜੀ ਹਾਂਜੀ। 16 ਸਿਰ ਦਊ ਦੁੱਧ। ਦੁੱਧ।